ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਪ੍ਰੈਲ ਦੀ 28 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਚਰ ਬੇਕਰਸਫੀਲਡ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 5059052575 ਦੇ ਉੱਤੇ। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ, ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਾਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਨੰਬਰ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ, ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਵਾਲੇ ਨਵੇਂ ਪੁਰਾਣੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ। ਫੋਨ ਨੰਬਰ 2092509535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਆ, ਉਹਨਾਂ ਨੂੰ 100 ਦਿਨ ਤੋਂ ਵੱਧ ਸਮਾਂ ਹੋ ਗਿਆ ਹੁਣ ਤੇ ਉਹ ਕਾਂਗਰਸ ਨੂੰ ਐਡਰੈਸ ਕਰਨਗੇ। ਜੇ ਕਹਿੰਦੇ ਪਈ ਉਹਨਾਂ ਦੀ ਜਿਹੜੀ ਵਾਈਫ ਆ ਜਿਲ ਬਾਈਡਨ, ਫਸਟ ਲੇਡੀ, ਉਹਦੀ ਗੈਸਟ ਲਿਸਟ ਦੇਖੀ ਜਾਵੇ, ਉਹਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਮੇਨ ਕਹਿੰਦੇ ਇਮੀਗ੍ਰੇਸ਼ਨ ਦੇ ਮੁੱਦੇ ਨੂੰ, ਕਰੋਨਾ ਵਾਇਰਸ ਪੈਂਡੈਮਿਕ ਦੇ ਮੁੱਦੇ ਨੂੰ, ਗਨ ਲਾਜ਼, LGBTQ ਇਸ਼ੂ ਤੇ ਹੋਰ ਰੇਸ਼ੀਅਲ ਜਸਟਿਸ ਜਿਹੜਾ ਇਸ਼ੂਜ਼ ਹੈਗੇ ਆ ਉਹਨਾਂ ਨੂੰ ਡਿਸਕਸ ਕਰਨਗੇ। ਇਸੇ ਤਰ੍ਹਾਂ ਫਸਟ ਲੇਡੀ ਵੱਲੋਂ ਪਰਸਨਲੀ ਇੱਕ ਜਿਹੜਾ ਡਾਕਾ ਦਾ ਸਟੂਡੈਂਟ ਸੀ ਹਾਵੀਅਰ ਕੁਰੇਜ਼ ਕੈਸਟਰੋ, ਹੁਣ ਇਸ ਟਾਈਮ ਦੇ ਉੱਤੇ ਨਰਸ ਆ, ਉਸ ਨੂੰ ਲਿਆਂਦਾ ਗਿਆ ਹੈਗਾ ਆ। ਜਦੋਂ ਉਹ 3 ਸਾਲਾਂ ਦਾ ਹੀ ਸੀਗਾ ਉਦੋਂ ਕਹਿੰਦੇ USA 'ਚ ਇਮੀਗ੍ਰੈਂਟ ਹੋਇਆ ਸੀ, ਉਹ ਤੋਂ ਬਾਅਦ ਉਸਨੇ ਨਰਸਿੰਗ ਕੀਤੀ ਤੇ ਹੁਣ ਉਹ ਜਿਹੜੀ ਜੌਬ ਕਰ ਰਿਹਾ ਹੈਗਾ। ਇਸੇ ਤਰ੍ਹਾਂ ਸਟੈਲਾ ਕੀਟਿੰਗ 16 ਸਾਲਾਂ ਦੀ ਪਹਿਲੀ ਜਿਹੜੀ ਟਰਾਂਸਜੈਂਡਰ ਟੀਨ ਹੈਗੀ ਆ, ਉਹ ਵੀ ਸੈਨੇਟ ਦੇ ਵਿੱਚ ਹੋਊਗੀ। ਇਹ ਜਿਹੜਾ ਖਾਸ ਕਰਕੇ LGBT ਰਾਈਟ ਗਰੁੱਪਸ ਨੂੰ ਲੈ ਕੇ। ਇਸੇ ਤਰ੍ਹਾਂ ਹੋਰ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ ਜਿਹੜੇ ਆ ਬਲੈਕ ਲਾਈਵਸ ਮੈਟਰ ਵੱਲੋਂ ਵੀ ਕੁਛ ਬੰਦੇ ਜਿਹੜੇ ਆ ਉੱਥੇ ਪਹੁੰਚਣਗੇ। ਸੋ ਇਹ ਦੇਖਦੇ ਹਾਂ ਹੁਣ ਤੋਂ ਕੁਛ ਮਿੰਟ ਬਾਅਦ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਐਡਰੈਸ ਕਰਨਗੇ। ਜੀ, ਅੱਜ ਜਿਹੜੇ ਸਾਡੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸੰਬੋਧਨ ਜਿਹੜਾ ਉਹ ਕਰਨਾ ਹੈ। ਸੋ ਕੱਲ੍ਹ ਦੇ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜਾ ਇਸ ਦੇ ਬਾਰੇ ਡਿਸਕਸ ਕਰਾਂਗੇ ਵੀ ਕੀ ਕੁਛ ਜਿਹੜਾ ਉਹਨਾਂ ਨੇ ਉਹ ਆਖਿਆ। ਸੋ ਜਿੱਦਾਂ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀ, ਆਪਣਾ ਜਿਹੜਾ ਉਹਨਾਂ ਨੇ ਇਕਨੋਮਿਕ ਪ੍ਰਪੋਜ਼ਲ ਆ, ਚਾਹੇ ਉਹ ਅਮਰੀਕਨ ਜੌਬ ਪਲਾਨ ਹੈਗਾ ਅਤੇ ਚਾਹੇ ਅਮਰੀਕਨ ਜਿਹੜਾ ਇਹ ਰੈਸਕਿਊ ਪਲਾਨ ਹੈਗਾ ਆ, ਇਹ ਜਿਹੜੇ ਤਕਰੀਬਨ 1-2 ਟ੍ਰਿਲੀਅਨ ਤੋਂ ਉੱਤੇ ਇੱਕ ਤਕਰੀਬਨ $2 ਟ੍ਰਿਲੀਅਨ ਦਾ ਪੈਕੇਜ ਜਿਹੜਾ ਆ ਉਸ ਨੂੰ ਸੈੱਲ ਕਰਨ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਇਸ ਦੇ ਵਿੱਚ ਰਹੂਗੀ ਪ੍ਰੈਜ਼ੀਡੈਂਟ ਬਾਈਡਨ ਦੀ। ਸੋ ਕਿੰਨਾ ਕੁ ਭਰਵਾਂ ਹੁੰਗਾਰਾ ਮਿਲਦਾ ਆ, ਕਿੰਨਾ ਕੁ ਸਾਰਾ ਕੁਛ ਹੋਊਗਾ, ਇਹ ਦੇਖਣ ਵਾਲੀ ਗੱਲ ਹੋਊਗੀ। 100 ਦਿਨ ਦੇ ਜਿਹੜਾ ਕਾਰਜਕਾਲ ਇਹਨਾਂ ਦਾ ਇਹ ਹੋਣ ਵਾਲਾ ਹੈਗਾ ਆ। ਅਤੇ ਅੱਜ ਦੇ ਜਿਹੜੇ ਇਸ ਸਾਂਝੇ ਜਿਹੜੇ ਸੈਸ਼ਨ ਦੇ ਵਿੱਚ, ਜੁਆਇੰਟ ਸੈਸ਼ਨ ਦੇ ਵਿੱਚ 200 ਹੀ ਜਿਹੜੇ ਲਾਅ ਮੇਕਰਸ ਆ ਉਹ ਮੌਜੂਦ ਹੋਣਗੇ, ਸਾਰੇ ਜਾਣੇ ਮੌਜੂਦ ਨਹੀਂ ਹੋਣਗੇ। ਸੋ ਇਸੇ ਕਰਕੇ ਡੈਜ਼ਿਗਨੇਟਿਡ, ਜਿੱਦਾਂ ਆਪਾਂ ਕੱਲ੍ਹ ਵੀ ਦੱਸਿਆ ਵੀ ਸਰਵਾਈਵਰ ਜਿਹੜਾ ਉਹ ਨਹੀਂ ਹੋਵੇਗਾ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਕੁਛ ਉਹ ਆਖਦੇ ਹੈਗੇ ਨੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਮਿਸ਼ੀਗਨ ਦੀ ਗਵਰਨਰ ਜਿਹੜੀ ਗ੍ਰੈਚਨ
ਵਿਟਮਰ, ਉਸ ਨੂੰ ਕਿਡਨੈਪ ਕਰਨ ਦੇ ਪਲਾਟ ਦੇ ਵਿੱਚ, ਸਾਜ਼ਿਸ਼ ਦੇ ਵਿੱਚ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਫੈਡਰਲ ਪ੍ਰੋਸੀਕਿਊਟਰਸ ਨੇ ਅੱਜ ਨਵੇਂ ਜਿਹੜੇ ਚਾਰਜਸ ਆ ਉਹ 3 ਜਾਣਿਆਂ ਦੇ ਖਿਲਾਫ ਜਿਹੜੇ ਉਹ ਪੇਸ਼ ਕੀਤੇ ਆ। ਇਹਨਾਂ ਦੇ ਵਿੱਚ ਕੌਨਸਪੀਰੇਸੀ ਇਹਨਾਂ ਦੇ ਉੱਤੇ ਹੈਗੀ ਆ, ਵੈਪਨ ਆਫ ਮਾਸ ਡਿਸਟਰਕਸ਼ਨ ਦੀ ਜਿਹੜੇ ਨਵੇਂ ਜਿਹੜੇ ਚਾਰਜਸ ਆ ਉਹ ਲਾਏ ਗਏ ਆ। ਐਡਮ ਫੌਕਸ 40 ਸਾਲਾਂ ਦਾ, ਬੈਰੀ ਕ੍ਰਾਫਟ 45 ਦਾ, ਡੈਨੀਅਲ ਜੋਸਫ ਹੈਰਿਸ 23 ਸਾਲਾਂ ਦਾ, ਇਹਨਾਂ ਤਿੰਨਾਂ ਦੇ ਉੱਤੇ ਵੈਪਨ ਆਫ ਮਾਸ ਡਿਸਟਰਕਸ਼ਨ ਦੇ ਜਿਹੜੇ ਕਹਿੰਦੇ ਆ ਚਾਰਜਸ ਹੁਣ ਲਾਏ ਗਏ ਆ। ਵਾਧੂ ਚਾਰਜਸ ਆ। ਇਸ ਤੋਂ ਪਹਿਲਾਂ ਇਹਨਾਂ ਦੇ ਉੱਤੇ ਫੈਡਰਲ ਕਿਡਨੈਪਿੰਗ ਕੌਨਸਪੀਰੇਸੀ ਦੇ ਚਾਰਜਸ ਜਿਹੜੇ ਆ ਬੀਤੇ ਅਕਤੂਬਰ ਦੇ ਵਿੱਚ ਜਿਹੜੇ ਉਹ ਲਾਏ ਗਏ ਸੀ। ਉਸ ਟਾਈਮ ਦੇ ਉੱਤੇ ਜਿਹੜੀ ਗਵਰਨਰ ਵਿਟਮਰ ਆ ਉਹਨਾਂ ਦੇ ਦੁਆਰਾ ਵੱਖ-ਵੱਖ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀਆਂ ਆ ਉਹ ਰਿਸਟ੍ਰਿਕਸ਼ਨ ਲਾਈਆਂ ਗਈਆਂ ਸੀ, ਜਿਹਦੇ ਖਿਲਾਫ ਕਾਫੀ ਲੋਕਾਂ ਨੇ ਉੱਥੇ ਵਿਰੋਧ ਵੀ ਜਿਹੜਾ ਉਹ ਜਤਾਇਆ ਸੀਗਾ। ਅਤੇ ਇਹਨਾਂ ਕੁਛ ਲੋਕਾਂ ਨੇ ਬਾਅਦ ਦੇ ਵਿੱਚ ਕਿਡਨੈਪਿੰਗ ਦੀ ਸਾਜ਼ਿਸ਼ ਵੀ ਜਿਹੜੀ ਉਹ ਘੜੀ ਸੀ, ਇਹ ਜਿਹੜੇ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ। ਅਗਲੀ ਖਬਰ ਵੱਲ ਚਲੀਏ। ਜਿਹੜੇ ਅਪੋਲੋ 11 ਦਾ ਐਸਟਰੋਨੈਟ ਮਾਈਕਲ ਕੋਲਿਨਜ਼ ਆ, ਅੱਜ ਉਸ ਦੀ ਮੌਤ ਹੋ ਗਈ। 90 ਸਾਲਾਂ ਦਾ ਮਾਈਕਲ ਕੋਲਿਨਜ਼ ਅਪੋਲੋ 11 ਮਿਸ਼ਨ ਦੇ ਵਿੱਚ ਗਿਆ ਸੀ 1969 ਸੰਨ ਦੇ ਵਿੱਚ, ਅਤੇ ਹੁਣ ਉਹਨਾਂ ਨੂੰ ਜਿਹੜਾ ਆ ਕੈਂਸਰ ਹੋ ਗਿਆ ਸੀ, ਅਤੇ ਕੈਂਸਰ ਦੀ ਲੰਮੇ ਸਮੇਂ ਦੀ ਜਿਹੜੀ ਫਾਈਟ ਤੋਂ ਬਾਅਦ ਅੱਜ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਸੋ ਮਾਈਕਲ ਕੋਲਿਨਜ਼ ਜਿਹੜੇ ਐਕਟਿੰਗ ਨਾਸਾ ਦੇ ਐਡਮਿਨਿਸਟ੍ਰੇਟਰ ਸਟੀਵ ਜਰਸਕੀ ਹੈਗੇ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜਾ ਪਾਇਲਟ ਸੀ ਅਪੋਲੋ 11 ਦਾ, ਉਹ ਬਹੁਤ ਹੀ ਜਿਹੜਾ ਇੱਕ ਇੰਟੈਲੀਜੈਂਟ ਪਰਸਨ ਸੀਗਾ। ਉਸਨੇ ਕਾਫੀ ਜਿਹੜਾ ਕੰਮ ਆ ਉਹ ਕੀਤਾ ਹੈਗਾ ਇਸ ਫੀਲਡ ਦੇ ਵਿੱਚ। ਜੀ। ਰੂਡੀ ਗੁਲਿਆਨੀ ਰਾਸ਼ਟਰਪਤੀ ਟਰੰਪ ਦਾ ਇਹ ਪਰਸਨਲ ਜਿਹੜਾ ਲਾਇਰ ਸੀ, ਉਸ ਦਾ ਮੈਨਹੈਟਨ ਦਾ ਅਪਾਰਟਮੈਂਟ ਅਤੇ ਜਿਹੜਾ ਆਫਿਸ ਆ ਉਸ ਦੇ ਉੱਤੇ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਦੇ ਦੁਆਰਾ ਜਿਹੜਾ ਸਰਚ ਵਾਰੰਟ ਆ ਉਹ ਐਗਜ਼ੀਕਿਊਟ ਕੀਤਾ ਗਿਆ ਆ। ਇਸ ਦੀ ਬਖਲਾਹਟ ਦੇ ਵਿੱਚ ਗੁਲਿਆਨੀ ਨੇ ਕਿਹਾ ਵੀ ਜੇ ਸਾਬਕਾ ਰਾਸ਼ਟਰਪਤੀ ਦੇ ਵਕੀਲ ਦੇ ਨਾਲ ਇੱਦਾਂ ਹੋ ਸਕਦਾ ਤੇ ਆਮ ਸਿਟੀਜ਼ਨ ਦੇ ਨਾਲ ਤੁਸੀਂ ਸੋਚੋ ਵੀ ਕੀ ਜਿਹੜਾ ਹੋਊਗਾ। ਸੋ ਇਹ ਵੀ ਕਿਤੇ ਨਾ ਕਿਤੇ ਸੋਚ ਰਹੇ ਆ ਵੀ ਸ਼ਾਇਦ ਅਮਰੀਕਾ ਦੇ ਵਿੱਚ ਇੱਦਾਂ ਦੇ ਅਹੁਦੇ 'ਤੇ ਆਉਣ ਦੇ ਨਾਲ ਇੱਕ ਆਮ ਲੋਕਾਂ ਦੇ ਨਾਲੋਂ ਇਹਨਾਂ ਦੇ ਸ਼ਾਇਦ ਵਾਧੂ ਜਿਹੜੇ ਅਖਤਿਆਰ ਜਿਹੜੇ ਉਹ ਬਣ ਜਾਂਦੇ ਨੇ। ਕਈ ਤਰੀਕੇ ਦੀਆਂ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਆ ਪਿਛਲੇ ਲੰਮੇ ਸਮੇਂ ਤੋਂ ਚੱਲਦੀਆਂ ਆਈਆਂ ਆ। ਟਰੰਪ ਹੁਣਾਂ ਦੇ ਕਾਰਜਕਾਲ ਦੇ ਦੌਰਾਨ ਉਸ ਟਾਈਮ ਦੇ ਉੱਤੇ ਉਹਨਾਂ ਦੇ ਜਿਹੜੇ ਸਾਬਕਾ ਪਰਸਨਲ ਲਾਇਰ ਮਾਈਕਲ ਕੋਹਨ ਦੇ ਵੀ ਜਿਹੜਾ ਆ ਉਹ ਸਰਚ ਵਾਰੰਟ ਉਦੋਂ ਜਿਹੜੇ ਫੈਡਰਲ ਪ੍ਰੋਸੀਕਿਊਟਰਸ ਆ ਉਹਨਾਂ ਨੇ ਐਗਜ਼ੀਕਿਊਟ ਕੀਤਾ ਸੀਗਾ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਹੁੰਦਾ, ਪਰ ਇੱਦਾਂ ਲੱਗ ਰਿਹਾ ਵੀ ਰੂਡੀ ਗੁਲਿਆਨੀ ਇੱਕ ਟਾਈਮ ਦੇ ਉੱਤੇ ਮੇਅਰ ਆਫ USA ਤੋਂ ਜਿਹੜਾ ਆ ਉਸ 'ਤੇ ਇੱਦਾਂ ਦੇ ਹਾਲਾਤ ਜਿਹੜੇ ਆ ਹੁਣ ਬਣ ਚੁੱਕੇ ਆ ਵੀ ਇਸ ਦੇ ਘਰ 'ਤੇ ਅਪਾਰਟਮੈਂਟ ਦੇ ਨਾਲ ਆਫਿਸ ਦੇ ਵਿੱਚ ਜਿਹੜਾ ਸਰਚ ਵਾਰੰਟ ਆ ਉਹ ਉਸ ਨੂੰ ਹੁਣ ਐਗਜ਼ੀਕਿਊਟ ਕੀਤਾ ਗਿਆ ਹੈਗਾ ਆ। ਜੀ। ਸੋ ਬਿਲਕੁਲ ਜਿਹੜੇ ਰੂਡੀ ਜੁਲਿਆਨੀ ਆ ਉਹਨਾਂ ਨੂੰ ਇੱਕ ਬਹੁਤ ਹੀ ਸਖਤ ਮੇਅਰ ਵਜੋਂ ਜਾਣਿਆ ਜਾਂਦਾ, ਜਿਨ੍ਹਾਂ ਨੇ ਕ੍ਰਾਈਮ ਦਾ ਬਹੁਤ ਨੱਥ ਪਾਈ ਸੀ ਨਿਊਯਾਰਕ ਦੇ ਵਿੱਚ। ਅਗਲੀ ਖਬਰ ਵੱਲ ਚੱਲੀਏ ਜਿਹੜੀ ਨਿਊਯਾਰਕ ਤੋਂ ਹੀ ਆ ਰਹੀ ਆ। ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਜਿਹੜੇ ਆ ਉਹਨਾਂ ਨੇ ਕਹਿੰਦੇ ਵੀ ਵਾਰ-ਵਾਰ ਆਪਣਾ ਜਿਹੜਾ ਸਟਾਫ ਸੀ ਉਸ ਨੂੰ ਰੋਕਿਆ ਪਈ ਜਿਹੜੀਆਂ ਨਰਸਿੰਗ ਹੋਮਸ ਦੇ ਵਿੱਚ ਮੌਤਾਂ ਹੋ ਰਹੀਆਂ ਆ ਉਹਨਾਂ ਦੀ ਗਿਣਤੀ ਜਿਹੜੀ ਆ ਘਟਾਈ ਜਾਵੇ। ਇਹ ਕਾਫੀ ਚਿਰ ਤੋਂ ਹੀ ਰੌਲਾ ਪੈ ਰਿਹਾ ਤੇ ਹੁਣ ਇਹ ਖਬਰਾਂ ਅੱਗੇ ਆਈਆਂ ਹੈਗੀਆਂ। ਕਹਿੰਦੇ ਪਈ ਇੱਕ ਅਨਪਬਲਿਸ਼ਡ ਰਿਪੋਰਟ ਦੇ ਮੁਤਾਬਕ ਨਰਸਿੰਗ ਹੋਮ ਦੇ ਵਿੱਚ 35% ਜਿਹੜੀਆਂ ਮੌਤਾਂ ਹੋਈਆਂ ਸੀਆਂ, ਤੇ ਪਰ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ ਉਹ 21% ਤੋਂ ਵੀ ਜਿਹੜੀਆਂ ਘੱਟ ਆ ਉਹ ਕੀਤੀਆਂ ਗਈਆਂ ਹੈਗੀਆਂ। ਨਿਊਯਾਰਕ ਦੇ ਜਿਹੜੇ ਗਵਰਨਰ ਹੈਗੇ ਆ ਇਹ ਕਸੂਤੇ ਫਸੇ ਹੋਏ ਆ, ਇੱਕ ਤਾਂ ਮੌਤਾਂ ਦੀ ਗਿਣਤੀ ਨੂੰ ਲੈ ਕੇ, ਤੇ ਨਰਸਿੰਗ ਹੋਮਸ ਦੇ ਵਿੱਚ ਇਹਨਾਂ ਨੇ ਪੇਸ਼ੈਂਟ ਕਈ ਭੇਜ ਦਿੱਤੇ ਜਿਨ੍ਹਾਂ ਨੂੰ ਕਰੋਨਾ ਆਲਰੇਡੀ ਸੀਗੀ, ਉਹਦੇ ਨਾਲ ਹੋਰ ਬਜ਼ੁਰਗ ਜਿਹੜੇ ਆ ਉਹ ਪ੍ਰਭਾਵਿਤ ਹੋ ਗਏ ਤੇ ਉਹਨਾਂ ਦੀ ਮੌਤ ਹੋ ਗਈ। ਤੇ ਦੂਸਰਾ ਸੈਕਸ਼ੂਅਲੀ ਹਰਾਸਮੈਂਟ ਦੇ ਕੇਸ ਦੇ ਵਿੱਚ ਵੀ ਕੁਛ ਬੀਬੀਆਂ ਜਿਹੜੀਆਂ ਆ ਉਹ ਇਹਨਾਂ ਦੇ ਅਗੇਂਸਟ ਆਈਆਂ ਸੀਗੀਆਂ। 12,743 ਜਿਹੜੇ ਲੌਂਗ ਟਰਮ ਕੇਅਰ ਰੈਜ਼ੀਡੈਂਟ ਸੀਗੇ ਉਹਨਾਂ ਦੀ ਕਰੋਨਾ ਵਾਇਰਸ ਦੇ ਨਾਲ ਜਨਵਰੀ 19 ਤੱਕ ਜਿਹੜੀ ਮੌਤ ਹੋਈ ਹੈਗੀ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ 6 ਜਨਵਰੀ ਦੀ ਜਿਹੜੇ ਰਾਈਟਸ ਆ ਇਨਸਰੈਕਸ਼ਨ ਦੀਆਂ ਜਿਹੜੀਆਂ ਚਰਚਾਵਾਂ ਆਪਾਂ ਬੀਤੇ ਕਈ ਮਹੀਨਿਆਂ ਤੋਂ ਹੁਣ ਸੁਣਦੇ ਆ ਰਹੇ ਹਾਂ। ਕਹਿੰਦੇ ਵੀ ਜਿਹੜੇ ਰਾਈਟ ਦੇ ਸਸਪੈਕਟ ਆ ਉਹਨਾਂ ਦੇ ਲਾਇਰਸ ਆ ਉਹ ਹੁਣ ਕੈਪੀਟਲ ਨੂੰ ਟੂਰ ਕਰਨਾ ਜਿਹੜਾ ਉਹ ਸ਼ੁਰੂ ਕਰ ਸਕਣਗੇ ਆਉਂਦੇ ਸੋਮਵਾਰ ਤੋਂ।
ਇਸ ਤੋਂ ਪਹਿਲਾਂ ਜਿਹੜੇ ਆ ਉਸ ਕੰਪਲੈਕਸ ਦੇ ਟੂਰਸ ਆ ਉਹ ਕਰਨੇ ਮੁਸ਼ਕਲ ਸੀਗੇ, ਕਿਉਂਕਿ ਉਹਨਾਂ ਨੇ ਆਲੇ ਦੁਆਲੇ ਜਿਹੜੀ ਇੱਕ ਹਿਸਾਬ ਦੇ ਨਾਲ ਫੈਂਸ ਜਿਹੜੀ ਉਹ ਲਾ ਕੇ ਰੱਖੀ ਹੋਈ ਸੀ ਵੀ ਇੱਦਾਂ ਦੀ ਕੋਈ ਚੀਜ਼ ਜਿਹੜੀ ਮੁੜ ਕੇ ਦੁਬਾਰਾ ਨਾ ਹੋਵੇ। ਉਹਨਾਂ ਨੇ ਕਾਫੀ ਲੰਮਾ ਸਮਾਂ ਇਸ ਨੂੰ ਜਿਹੜਾ ਉਹ ਰੱਖਿਆ। ਕੈਪੀਟਲ ਪੁਲਿਸ ਅਫਸਰ ਨੇ ਬੀਤੇ ਜਿਹੜੇ ਇਸ ਮਹੀਨੇ ਦੇ ਵਿੱਚ ਵੀ ਪਿਛਲੇ ਮਹੀਨੇ ਦੇ ਐਂਡ ਦੇ ਵਿੱਚ ਕਿਹਾ ਸੀਗਾ ਵੀ ਆਪਾਂ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਦੀ ਜਿਹੜੀ ਨਫਰੀ ਆ ਉੱਥੇ ਰੱਖਾਂਗੇ, ਜਿਹੜੀ ਆ ਉੱਥੇ ਸਿਕਿਉਰਿਟੀ ਦੇ ਬਾਬਤ ਮੈਨੂੰ ਲੱਗਦਾ ਵੀ ਹੁਣ ਸ਼ਾਇਦ ਅਗਲੇ ਮਹੀਨੇ ਦੇ ਵਿੱਚ ਉਹ ਚੀਜ਼ਾਂ ਨੂੰ ਜਿਹੜਾ ਉਹ ਹਟਾ ਦਿੱਤਾ ਜਾਊਗਾ। ਸੋ ਕਹਿੰਦੇ ਵੀ ਕੈਪੀਟਲ ਪੁਲਿਸ ਆਫਿਸਰਸ ਦੇ ਨਾਲ ਹੀ ਜਾ ਕੇ ਜਿਹੜੇ ਇਹ ਰਾਈਟਸ ਦੇ ਜਿਹੜੇ ਸਸਪੈਕਟ ਹੈਗੇ ਆ ਉਹਨਾਂ ਦੇ ਲਾਇਰਸ ਆ ਉਹ ਉੱਥੇ ਕੰਪਲੈਕਸ ਨੂੰ ਦੇਖ ਸਕਣਗੇ, ਕਿਉਂਕਿ ਉਹਨਾਂ ਨੇ ਵੀ ਆਪੋ ਆਪਣੇ ਕੇਸ ਨੂੰ ਬਣਾਉਣ ਦੇ ਲਈ ਕਿਹੜੀਆਂ ਥਾਵਾਂ 'ਤੇ ਕੀ ਹੋਇਆ, ਕੀ ਕੁਛ ਜਿਹੜਾ ਉਹ ਵਾਪਰਿਆ, ਉਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਦੇਖ ਕੇ ਫਿਰ ਆਪਣੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਲਿਖਣੀਆਂ ਨੇ। ਅਗਲੀ ਖਬਰ ਜਿਹੜੀ ਆ ਕਹਿੰਦੇ ਭਈ ਯੂਰਪੀਅਨ ਯੂਨੀਅਨ ਦੀ ਇੱਕ ਨਵੀਂ ਰਿਪੋਰਟ ਆਈ ਆ। ਉਹਨਾਂ ਦੇ ਮੁਤਾਬਕ ਰਸ਼ੀਆ ਤੇ ਚਾਈਨਾ ਵਾਲੇ ਜਿਹੜੇ ਆ ਵੈਸਟਰਨ ਕੰਟਰੀਜ਼ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਮਿਸ ਇਨਫੋਰਮੇਸ਼ਨ ਫੈਲਾ ਰਹੇ ਸੀ, ਡਿਸਇਨਫੋਰਮੇਸ਼ਨ, ਖਾਸ ਕਰਕੇ ਕਰੋਨਾ ਵਾਇਰਸ ਦੇ ਵੈਕਸੀਨ ਨੂੰ ਲੈ ਕੇ। ਕਹਿੰਦੇ ਦਸੰਬਰ ਤੋਂ ਲੈ ਕੇ ਅਪ੍ਰੈਲ ਮਹੀਨੇ ਤੱਕ ਦੋਨੋਂ ਹੀ ਮੁਲਕ ਜਿਹੜੇ ਚਾਈਨਾ ਤੇ ਰਸ਼ੀਆ ਆ ਉਹਨਾਂ ਨੇ ਆਪਣੀ ਸਟੇਟ ਦਾ ਮੀਡੀਆ ਆਊਟਲੈਟਸ ਤੇ ਯੂਜ਼ ਕੀਤੇ, ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਜਿਹੜੀ ਆ ਇਨਫੋਰਮੇਸ਼ਨ ਭੇਜੀ ਪਈ। ਜਿਹੜੇ ਵੈਕਸੀਨ USA ਵੱਲੋਂ ਤਿਆਰ ਕੀਤੇ ਗਏ ਆ ਉਹਨਾਂ ਦੇ ਬਹੁਤ ਸਾਰੇ ਸਾਈਡ ਇਫੈਕਟ ਹੈਗੇ ਆ। ਕ੍ਰੈਮਲਨ ਤੇ ਬੀਜਿੰਗ ਦੋਨਾਂ ਨੇ ਇਹ ਜਿਹੜੀ ਆ ਡਿਨਾਈ ਕੀਤਾ ਵੀ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਆ ਡਿਸਇਨਫੋਰਮੇਸ਼ਨ ਨਹੀਂ ਭੇਜੀ ਹੈਗੀ, ਪਰ ਰਸ਼ੀਅਨ ਤੇ ਚਾਈਨੀਜ਼ ਵੈਕਸੀਨ ਡਿਪਲੋਮੇਸੀ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਰਸ਼ੀਆ ਦੇ ਵੈਕਸੀਨ ਹੈਗੇ ਆ ਤੇ ਚਾਈਨਾ ਜਿਹੜੀ ਵੈਕਸੀਨ ਤਿਆਰ ਕਰ ਰਹੀ ਆ ਉਹ ਕਿਤੇ ਵੱਧ ਜਿਹੜੇ ਇਫੈਕਟਿਵ ਹੈਗੇ ਆ ਜੋ ਕਿ ਯੂਰਪੀਅਨ ਯੂਨੀਅਨ ਵੱਲੋਂ ਜਾਂ USA ਦੇ ਵਿੱਚ ਜਿਹੜੇ ਵੈਕਸੀਨ ਆ ਉਹ ਬਣਾਏ ਗਏ ਆ। ਜੀ, ਅਹਿਮਦ ਆਰਬਰੀ ਜਿਹੜਾ ਕਿ ਬ੍ਰਾਇਨਜ਼ਵਿਕ ਜਾਰਜੀਆ ਦੇ ਵਿੱਚ ਜੋਗਿੰਗ ਕਰ ਰਿਹਾ ਸੀ, ਜਿਸ ਨੂੰ ਉਸ ਟਾਈਮ ਦੇ ਉੱਤੇ ਇੱਕ ਪੇਪੁੱਤ ਜਿਹੜਾ ਟ੍ਰੈਵਿਸ ਮੈਕਮਾਈਕਲ ਤੇ ਜਾਰਜਰੀ ਮੈਕਮਾਈਕਲ ਅਤੇ ਉਸ ਦੇ ਨਾਲ ਇੱਕ ਵਿਲੀਅਮ ਬ੍ਰਾਇੰਟ ਜਿਹੜਾ ਆ ਉਹਨਾਂ ਨੇ ਗੋਲੀ ਮਾਰ ਕੇ ਜਿਹੜਾ ਉਹ ਮਾਰ ਦਿੱਤਾ ਸੀਗਾ ਜਦੋਂ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਤੂੰ ਮੈਂ ਜਿਹੜੀ ਹੋਈ ਆ। ਅਤੇ ਕਹਿੰਦੇ ਵੀ ਹੁਣ ਇੱਕ ਫੈਡਰਲ ਗ੍ਰੈਂਡ ਜਿਊਰੀ ਨੇ ਜਿਹੜੇ ਆ ਹੇਟ ਕ੍ਰਾਈਮ ਅਤੇ ਅਟੈਂਪਟਡ ਕਿਡਨੈਪਿੰਗ ਦੇ ਚਾਰਜਿਸ ਜਿਹੜੇ ਇਹਨਾਂ ਤਿੰਨਾਂ ਜਾਣਿਆਂ ਦੇ ਉੱਤੇ ਉਹ ਲਾ ਦਿੱਤੇ ਆ। ਸੋ ਇਹ ਜਿਹੜਾ ਫਰਵਰੀ 2020 ਦੇ ਵਿੱਚ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ। ਇਹਨਾਂ ਦੇ ਵਿੱਚੋਂ ਇੱਕ ਜਣਾ ਸਾਬਕਾ ਪੁਲਿਸ ਅਫਸਰ ਵੀ ਜਿਹੜਾ ਉਹ ਰਿਹਾ ਸੀਗਾ। ਉਦੋਂ ਹੀ ਜਿਹੜਾ ਆ ਜਾਰਜਰੀ ਮਾਈਕਲ ਆ ਉਸਨੇ ਖੁਦ ਹੀ ਆਪਣੀ ਇਹ ਜਿਹੜੀ ਵੀਡੀਓ ਬਣਾਈ ਸੀ ਉਹ ਲੀਕ ਕਰ ਦਿੱਤੀ, ਇਹ ਕਹਿ ਕੇ ਵੀ ਪਬਲਿਕ ਨੂੰ ਸੱਚ ਦਾ ਜਿਹੜਾ ਉਹ ਪਤਾ ਹੋਣਾ ਚਾਹੀਦਾ ਸੀ। ਸ਼ਾਇਦ ਇਹ ਸੋਚ ਰਹੇ ਸੀ ਵੀ ਇਹਨਾਂ ਨੂੰ ਸਮਰਥਨ ਉਸ ਟਾਈਮ ਦੇ ਉੱਤੇ ਲੋਕਾਂ ਦਾ ਜਿਹੜਾ ਉਹ ਮਿਲੇਗਾ। ਡਿਪਾਰਟਮੈਂਟ ਆਫ ਜਸਟਿਸ ਇਹ ਹੁਣ ਕਥਿਤ ਤੌਰ ਦੇ ਉੱਤੇ ਦਾਅਵਾ ਕਰ ਰਿਹਾ ਵੀ ਇਹਨਾਂ ਤਿੰਨਾਂ ਜਾਣਿਆਂ ਨੇ ਇਹ ਆਰਬਰੀ ਜਿਹੜਾ ਅਹਿਮਦ ਆਰਬਰੀ ਆ ਉਸ ਨੂੰ ਉਸ ਦੇ ਰੇਸ ਦੇ ਕਰਕੇ ਨਸਲ ਦੇ ਕਰਕੇ ਹੀ ਜਿਹੜਾ ਕਨਫਰੰਟ ਕੀਤਾ ਅਤੇ ਬਾਅਦ ਦੇ ਵਿੱਚ ਉਸ ਨੂੰ ਗੋਲੀ ਮਾਰ ਦਿੱਤੀ। ਜੀ, ਅਗਲੀ ਖਬਰ ਜਿਹੜੀ ਆ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਵੀ ਇੱਕ BTA ਦਾ EMPLOYEE ਆਪਣੀ ਜਿਹੜੀ ਆ ਬੱਸ ਖੜੀ ਕਰਕੇ ਘੁੰਮ ਰਿਹਾ ਸੀਗਾ ਜੇਮਸ ਲੇਕ ਹਾਈ ਸਕੂਲ ਦੇ ਲਾਗੇ। ਆਲਮ ਰੌਕ ਜਿਹੜਾ ਨੇਬਰਹੁੱਡ ਹੈਗੀ ਆ ਕੈਪੀਟਲ ਐਵਨਿਊ ਤੇ ਸਿਆਰਾ ਗ੍ਰਾਂਡੇ ਵੇ ਦੇ ਲਾਗੇ, ਤੇ ਕਿਸੇ ਨੇ ਸ਼ਰਾਰਤੀ ਨੇ ਉਹਦਾ ਜਿਹੜਾ ਤੀਰ ਆ ਉਹ ਮਾਰਿਆ ਤੇ ਉਹ ਜਿਹੜਾ ਕਾਫੀ ਉਹਦੀ ਜਿਹੜਾ ਸਰੀਰ ਦੇ ਉੱਤੇ ਲੱਗਿਆ ਉਹਦੇ ਨਾਲ ਇੰਜਰੀਜ਼ ਆਈਆਂ ਹੈਗੀਆਂ। ਹਜੇ ਤੱਕ ਜਿਹੜਾ ਜਿਸ ਨੇ ਵੀ ਇਹ ਸ਼ਰਾਰਤ ਕੀਤੀ ਆ ਉਹ ਫੜਿਆ ਨਹੀਂ ਗਿਆ, ਪਰ ਇਹ ਖਬਰਾਂ ਆ ਰਹੀਆਂ ਵੀ ਇਹ ਜਿਹੜਾ BTA ਦਾ EMPLOYEE ਹੈ ਪੰਜਾਬੀ ਮੂਲ ਦਾ ਹੀ ਸੀ। ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੀ ਬੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ ਜਿਹੜੀਆਂ ਸੈਨੋਜ਼ੇ ਦੇ ਵਿੱਚ ਬੱਸਾਂ ਤੇ ਜਿਹੜੀ ਟ੍ਰੇਨ ਹੈਗੀ ਆ ਜਿਹੜੀ ਜਾਂਦੀ ਉਹਨਾਂ ਦੇ ਉੱਤੇ ਜਿਹੜੇ ਕੰਮ ਕਰਦੇ ਆ 400 ਤੋਂ ਵੱਧ ਜਿਹੜੇ ਆਪਣੇ ਪੰਜਾਬੀ ਭਰਾ ਉੱਥੇ ਕੰਮ ਕਰਦੇ ਹੈਗੇ ਆ। ਜੀ, ਸੋ ਇਹ ਜਿਹੜੀ ਉੱਥੇ ਲਾਈਟ ਰੇਲ ਹੈਗੀ ਆ ਇਹ ਪੂਰੇ ਸੈਂਟਾ ਕਲਾਰਾ ਆਈ ਥਿੰਕ ਕਾਉਂਟੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜਾ ਆ ਜਿਹੜਾ ਇਹਨਾਂ ਦਾ ਪਸਾਰ ਜਿਹੜਾ ਹੈਗਾ ਕਾਫੀ ਰਾਊਟਸ ਜਿਹੜੇ ਆ ਉੱਧਰਲੇ ਪਾਸੇ ਉਹਨਾਂ ਦੇ ਚੱਲਦੇ ਹੈਗੇ ਨੇ। ਨਾਰਥ ਕੈਰੋਲੀਨਾ ਦੇ ਵਿੱਚ ਐਂਡਰਿਊ ਬਰਾਊਨ ਜੂਨੀਅਰ ਦੀ ਜਿਹੜੀ ਸ਼ੂਟਿੰਗ ਦੇ ਮਾਮਲੇ ਦੇ ਵਿੱਚ ਜਿਹੜੀ ਬੋਡੀ ਕੈਮ ਵੀਡੀਓ ਆ ਉਸ ਨੂੰ ਪਬਲਿਕ ਜਿਹੜਾ ਰਿਲੀਜ਼ ਕਰਨ ਤੋਂ ਨਾਰਥ ਕੈਰੋਲੀਨਾ ਦੇ ਇੱਕ ਜੱਜ ਆ ਉਹਨਾਂ ਨੇ ਮਨਾ ਕਰ ਦਿੱਤਾ ਹੈਗਾ ਆ। ਸ਼ੈਰਿਫ ਡੈਪਟੀਜ਼ ਦੀ ਇਹ ਜਿਹੜੀ ਫੁਟੇਜ ਆ ਉਸ ਦੇ ਕੁਛ ਛਣ ਜਿਹੜੇ ਆ ਉਹ ਆਲਰੇਡੀ
ਆਊਟ ਹੈਗੇ ਆ, ਪਰ ਉਹ ਪੂਰੀ ਜਿਹੜੀ ਵੀਡੀਓ ਆ ਉਹ ਦੇਖਣਾ ਚਾਹੁੰਦੇ ਸੀ। ਇਹ ਐਂਡਰਿਊ ਬਰਾਊਨ ਜੂਨੀਅਰ, ਜਿਸ ਦੀ ਸਿਰ ਦੇ ਵਿੱਚ ਵੀ ਜਿਹੜੀ ਗੋਲੀ ਲੱਗੀ ਸੀ, ਕਹਿੰਦੇ ਵੀ ਪਿੱਛੋਂ ਜਿਹੜੀਆਂ ਇਸ 'ਤੇ ਗੋਲੀਆਂ ਲੱਗੀਆਂ ਸੀਗੀਆਂ, ਜਿਸ ਤੋਂ ਬਾਅਦ ਦੇ ਵਿੱਚ ਇਸ ਦੀ ਮੌਤ ਹੋ ਗਈ ਸੀ। ਅਤੇ ਉਸ ਦੇ ਮਾਮਲੇ ਦੇ ਵਿੱਚ ਉਸਦੇ ਪਰਿਵਾਰ ਵਾਲੇ ਅਤੇ ਅਟਰਨੀਜ਼ ਮੰਗ ਕਰ ਰਹੇ ਸੀ ਵੀ ਇਹ ਪੂਰੀ ਵੀਡੀਓ ਜਿਹੜੀ ਆ ਉਹ ਨਸ਼ਰ ਕੀਤੀ ਜਾਵੇ। ਸੁਪੀਰੀਅਰ ਕੋਰਟ ਦੇ ਜੱਜ ਜੈਫ ਫੋਸਟਰ, ਉਹਨਾਂ ਨੇ ਜਿਹੜਾ ਇਹ ਆਖਿਆ ਆ ਵੀ ਪਬਲਿਕ ਰਿਲੀਜ਼ ਜਿਹੜੀ ਇਸ ਵੀਡੀਓ ਦੀ ਉਹ ਹੁਣ ਨਹੀਂ ਕੀਤੀ ਜਿਹੜੀ ਉਹ ਜਾਊਗੀ। ਸੋ ਕੌਨਫੀਡੈਂਸ਼ੀਅਲਿਟੀ ਕਹਿੰਦੇ ਆ ਵੀ ਉਹ ਜ਼ਰੂਰੀ ਆ। ਸੋ ਇਸ ਕਰਕੇ ਚਾਹੇ ਉਹ ਇੰਟਰਨਲ ਆ ਅਤੇ ਚਾਹੇ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਹੋਵੇ, ਤਾਂ ਉਸ ਮਾਮਲੇ ਦੇ ਵਿੱਚ ਜਿਹੜੇ ਅਫਸਰ ਇਨਵੋਲਵ ਸੀ ਉਹਨਾਂ ਦੀ ਅਜੇ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਸ਼ਨਾਖਤ ਆ ਉਹ ਨਹੀਂ ਕੀਤੀ, ਕਿਉਂਕਿ ਜਿਹੜਾ ਵੀਡੀਓ ਥੋੜ੍ਹਾ ਜਿਹਾ ਉਹਨਾਂ ਨੇ ਰਿਲੀਜ਼ ਕੀਤਾ ਸੀ ਉਸ ਦੇ ਵਿੱਚ ਉਹ ਅਫਸਰਾਂ ਦੇ ਮੂੰਹ ਨੂੰ ਧੁੰਦਲਾ ਕਰਕੇ ਦਿਖਾਇਆ ਗਿਆ ਸੀ। ਜੀ, ਅਗਲੀ ਖਬਰ ਵੱਲ ਚੱਲੀਏ ਪਈ। ਕਹਿੰਦੇ ਲਾਸ ਐਂਜਲਸ ਏਰੀਏ ਦੇ ਵਿੱਚ ਇੱਕ ਸਸਪੈਕਟਡ ਜਿਹੜਾ ਗਨਮੈਨ ਆ, ਉਸ ਨੇ 3 ਜਗ੍ਹਾ 'ਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਡਰਾਈਵ ਬਾਈ ਸ਼ੂਟਿੰਗ ਕੀਤੀ ਹੈਗੀ ਆ, ਜਿਹਦੇ ਨਾਲ 2 ਜਾਣਿਆਂ ਦੀ ਜਿਹੜੀ ਮੌਤ ਵੀ ਹੋ ਗਈ ਆ। ਹਜੇ ਤੱਕ ਇਹਦੀ ਜਿਹੜੀ ਭਾਲ ਜਾਰੀ ਹੈਗੀ ਆ, ਅਤੇ ਹਜੇ ਇਹ ਬੰਦਾ ਲੱਭਿਆ ਨਹੀਂ ਜਿਸ ਨੇ ਜਿਹੜੀ ਆ ਸ਼ੂਟਿੰਗ ਕੀਤੀ ਆ। ਜੀ, ਹਰਜੋਤ ਸਿੰਘ ਜੀ, ਅੱਜ ਜਿਹੜਾ ਸਾਂਝੇ ਜਿਹੜਾ ਇਹਨਾਂ ਨੇ ਸੈਸ਼ਨ ਨੂੰ ਸੰਬੋਧਨ ਕਰਨਾ ਹੈ ਪ੍ਰੈਜ਼ੀਡੈਂਟ ਨੇ, ਇਸ ਦੇ ਵਿੱਚ ਪਹਿਲੀ ਵਾਰੀ ਇਹ ਹਿਸਟਰੀ ਦੇ ਵਿੱਚ ਹੋ ਰਿਹਾ ਵੀ ਪਿੱਛੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਅਤੇ ਸਪੀਕਰ ਜਿਹੜੇ ਆ ਹਾਊਸ ਦੇ, ਉਹ ਦੋਨੋਂ ਹੀ ਜਿਹੜੀਆਂ ਔਰਤਾਂ ਨੇ। ਸੋ ਕਮਲਾ ਹੈਰਿਸ ਅਤੇ ਨੈਂਸੀ ਪਲੋਸੀ ਜਿਹੜੇ ਆ ਉਹ ਪਿੱਛੇ ਜਿਹੜੇ ਆ ਪ੍ਰੈਜ਼ੀਡੈਂਟ ਦੇ ਖੜੇ ਹੋਣਗੇ, ਬੈਠੇ ਹੋਣਗੇ ਜਦ ਉਹਨਾਂ ਨੇ ਸੰਬੋਧਨ ਜਿਹੜਾ ਉਹ ਕਰਨਾ ਆ। ਯਾਦ ਰਵੇ ਵੀ ਜ਼ਿਕਰਯੋਗ ਗੱਲ ਆ, ਜਦੋਂ ਪਿਛਲੇ ਸਮਿਆਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਸੰਬੋਧਨ ਕੀਤਾ ਸੀਗਾ, ਉਸ ਟਾਈਮ ਦੇ ਉੱਤੇ ਨਾਲ ਮਾਈਕ ਪੈਂਸ ਸੀਗੇ, ਪਰ ਨੈਂਸੀ ਪਲੋਸੀ ਨੇ ਜਦੋਂ ਇੱਕ ਸਟੇਟ ਆਫ ਦਾ ਯੂਨੀਅਨ ਐਡਰੈਸ ਤੋਂ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਸਪੀਚ ਨੂੰ ਪਾੜ ਦਿੱਤਾ ਸੀਗਾ, ਉਹ ਕਾਫੀ ਜ਼ਿਆਦਾ ਜਿਹੜਾ ਉਸ ਟਾਈਮ ਦੇ ਉੱਤੇ ਵਿਵਾਦ ਅਤੇ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਸੀ। ਸੋ ਅੱਜ ਦੇਖਦੇ ਹਾਂ ਵੀ ਕਮਲਾ ਹੈਰਿਸ ਅਤੇ ਪਿੱਛੇ ਨੈਂਸੀ ਪਲੋਸੀ ਆ, ਪਹਿਲੀ ਵਾਰੀ ਜਿਹੜੀਆਂ 2 ਔਰਤਾਂ ਇਕੱਠੀਆਂ ਜਿਹੜੀਆਂ ਉੱਥੇ ਇਸ ਹਿਸਾਬ ਦੇ ਨਾਲ ਬੈਠਣਗੀਆਂ। ਅਗਲੀ ਖਬਰ ਜਿਹੜੀ ਆ ਹਾਈਵੇ 99 ਸੈਕਰਾਮੈਂਟੋ ਏਰੀਏ ਕੈਲੀਫੋਰਨੀਆ ਤੋਂ ਆ ਰਹੀ ਆ। ਅੱਜ ਬਾਅਦ ਦੁਪਹਿਰ ਇੱਕ ਮੇਜਰ ਐਕਸੀਡੈਂਟ ਜਿਹੜਾ ਆ, ਕਹਿੰਦੇ ਪਈ 2:30 ਵਜੇ ਦੇ ਕਰੀਬ ਹਾਈਵੇ 99 ਸਾਊਥ ਆਫ ਐਲਬਰਟਾ ਰੋਡ ਜਿਹੜਾ ਆ ਰੈਂਪ, ਉੱਥੇ ਹੋਇਆ ਹੈਗਾ। ਅਤੇ ਕਹਿੰਦੇ ਪਈ ਕਾਰਨਰਜ਼ ਆਫਿਸ ਤੋਂ ਵੀ ਸੈਕਰਾਮੈਂਟੋ ਦਾ ਜਿਹੜਾ ਕਾਉਂਟੀ ਦਾ ਹੈਗਾ ਉੱਥੇ ਪਹੁੰਚੇ ਹੈਗੇ ਇੰਪਲਾਈਜ਼। ਸੋ ਹਜੇ ਤੱਕ ਇਹ ਪਤਾ ਨਹੀਂ ਲੱਗਾ ਵੀ ਕਿੰਨੀਆਂ ਮੌਤਾਂ ਹੋਈਆਂ ਹੈਗੀਆਂ। ਬਹੁਤ ਹੀ ਖਤਰਨਾਕ ਐਕਸੀਡੈਂਟ ਸੀ, ਜਿਹਦੇ ਵਿੱਚ ਕਾਫੀ ਕਾਰਾਂ ਜਿਹੜੀਆਂ ਟੋਟਲ ਹੋ ਗਈਆਂ, ਇੱਕ ਬਾਕਸ ਟਰੱਕ ਆ ਉਹ ਵੀ ਟੋਟਲ ਹੋਇਆ ਹੈਗਾ। 2:30 ਵਜੇ ਦੇ ਕਰੀਬ ਐਕਸੀਡੈਂਟ ਹੋਇਆ ਸੀ, ਅਤੇ ਹਜੇ ਤੱਕ ਵੀ ਜਿਹੜਾ ਆ ਉੱਥੇ ਟ੍ਰੈਫਿਕ ਆ ਪੂਰੀ ਤਰ੍ਹਾਂ ਜਿਹੜਾ ਆ ਜਾਮ ਹੋਇਆ ਹੈਗਾ। ਇੰਟਰਸਟੇਟ 5 ਅਤੇ ਇੰਟਰਸਟੇਟ 80 ਦੇ ਜੰਕਸ਼ਨ ਦੇ ਉੱਤੇ ਵੀ ਜਿਹੜਾ ਟ੍ਰੈਫਿਕ ਆ ਹਜੇ ਤੱਕ ਬੈਕਅਪ ਪੂਰਾ ਹੈਗਾ। ਜੀ, ਫਰੈਜ਼ਨੋ ਦੇ ਵਿੱਚ ਫੈਸ਼ਨ ਫੇਅਰ ਮਾਲ ਦੇ ਵਿੱਚ ਜਿਹੜੀ ਆ ਸ਼ੂਟਿੰਗ ਜਿਹੜੀ ਉਹ ਹੋਈ ਸੀ, ਇਸ ਮਾਮਲੇ ਦੇ ਵਿੱਚ ਜਿਹੜੇ ਪ੍ਰੋਸੀਕਿਊਟਰਸ ਆ ਉਹ ਦੱਸ ਰਹੇ ਆ ਵੀ ਇਹ ਗੈਂਗ ਦਾ ਡਿਸਪਿਊਟ, ਆਪਸੀ ਜਿਹੜਾ ਕੋਈ ਗੈਂਗਸ ਦੀ ਜਿਹੜੀ ਝੜਪ ਸੀਗੀ, ਜਿਸ ਦੇ ਕਰਕੇ ਰੀਸੈਂਟ ਇਹ ਜਿਹੜੀ ਗਨ ਫਾਇਰ ਜਿਹੜੀ ਹੋਈ ਸੀ, ਅਤੇ ਹੋਰ ਵੀ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਵਾਇਲੈਂਟ ਇੰਸੀਡੈਂਟ ਜਿਹੜੇ ਉਹ ਹੋਏ ਸੀਗੇ। ਪੁਲਿਸ ਉੱਥੇ ਹੁਣ ਗਸ਼ਤ ਨੂੰ ਜਿਹੜੀ ਉੱਥੇ ਉਹਨਾਂ ਨੇ ਵਧਾਈ ਹੈਗੀ ਆ। ਉੱਧਰ ਇਸ ਗੋਲੀਕਾਂਡ ਦੇ ਵਿੱਚ ਵਿੰਸੈਂਟ ਰੋਮੋ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ। 17 ਅਪ੍ਰੈਲ ਨੂੰ ਇਹ ਜਿਹੜੀ ਫੈਸ਼ਨ ਫੇਅਰ ਮਾਲ ਫਰੈਜ਼ਨੋ ਦੇ ਵਿੱਚ ਇਹ ਗੋਲੀਕਾਂਡ ਜਿਹੜਾ ਉਹ ਹੋਇਆ ਸੀਗਾ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਕਿੱਦਾਂ ਦੇ ਜਿਹੜੇ ਉਹ ਲੱਗਦੇ ਨੇ। ਸੋ ਫਰੈਜ਼ਨੋ ਦੇ ਇਲਾਕੇ ਦੇ ਵਿੱਚ ਆਲਰੇਡੀ ਜਿਹੜੇ ਆ ਹਰਜੋਤ ਸਿੰਘ ਜੀ ਵੀ ਇੱਦਾਂ ਦੀਆਂ ਬਹੁਤ ਜ਼ਿਆਦੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਆ। ਉੱਧਰ ਇੱਕ ਪਟੀਸ਼ਨ ਵੀ ਜਿਹੜੀ ਲੋਕਾਂ ਨੇ ਉੱਥੇ ਸਾਈਨ ਕਰਨੀ ਸ਼ੁਰੂ ਕੀਤੀ ਸੀਗੀ, ਜਿਸ ਦੇ ਵਿੱਚ ਫੈਸ਼ਨ ਫੇਅਰ ਮਾਲ ਦੇ ਵਿੱਚ ਵਾਧੂ ਸੁਰੱਖਿਆ ਦੇ ਪ੍ਰਬੰਧਾਂ ਨੂੰ ਜਿਹੜਾ ਆ ਉਹ ਵਧਾਉਣਾ ਜਿਹੜੇ ਉਹ ਚਾਹੁੰਦੇ ਸੀਗੇ ਵੀ ਉੱਥੇ ਮੈਟਲ ਡਿਟੈਕਟਰਸ ਤੱਕ ਜਿਹੜੇ ਆ ਉਹ ਲਾਏ ਜਾਣ। ਫਰੈਜ਼ਨੋ ਸਿਟੀ ਦੇ ਕੌਂਸਲ ਮੈਂਬਰ ਟਾਇਲਰ ਮੈਕਸਵੈਲ ਆ, ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਹੁਣ ਦੇਖਿਆ ਵੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਫੈਸ਼ਨ ਫੇਅਰ ਮਾਲ ਦੇ ਵਿੱਚ ਪੁਲਿਸ ਦੀ ਗਸ਼ਤ ਦੇ ਵਧਣ ਦੇ ਨਾਲ ਨਾਲ ਇੱਦਾਂ ਦੇ ਮੈਟਲ ਡਿਟੈਕਟਰਸ ਆ ਉਹ ਵੀ ਲਗਾਏ ਜਾ ਸਕਦੇ ਆ।
ਅਗਲੀ ਖਬਰ ਸੈਂਟਾ ਕਲਾਰਾ ਕਾਉਂਟੀ ਤੋਂ ਆ ਰਹੀ ਆ। ਆਪਾਂ ਸਾਰਿਆਂ ਨੂੰ ਪਤਾ ਆ ਵੀ ਕੈਲੀਫੋਰਨੀਆ ਸਟੇਟ ਇਸ ਵਾਰੀ ਫਿਰ ਲੱਗਦਾ ਆ ਵੀ ਡਰਾਊਟ ਹੀ ਜਾ ਰਿਹਾ ਆ, ਬਹੁਤ ਹੀ ਘੱਟ ਜਿਹੜਾ ਮੀਂਹ ਪਿਆ ਹੈਗਾ। ਸੋ ਸੈਂਟਾ ਕਲਾਰਾ ਕਾਉਂਟੀ ਦੇ ਰੈਜ਼ੀਡੈਂਟਸ ਨੂੰ ਵਲੰਟੀਅਰਲੀ ਜਿਹੜਾ ਆ ਸੈਂਟਾ ਕਲਾਰਾ ਕਾਉਂਟੀ ਦੇ ਜਿਹੜੇ ਡਾਇਰੈਕਟਰਸ ਹੈਗੇ ਆ ਵੈਲੀ ਵਾਟਰ ਡਿਸਟ੍ਰਿਕਟ ਦੇ, ਉਹਨਾਂ ਵੱਲੋਂ ਬੇਨਤੀ ਕੀਤੀ ਗਈ ਆ ਵੀ ਆਪਣਾ 25% ਪਾਣੀ ਜਿਹੜਾ ਆ ਕੱਟ ਆਫ ਕਰੋ। ਸੋ ਇਹਦੇ ਨਾਲ ਉਹ ਇਨਸੈਂਟਿਵ ਵੀ ਜਿਹੜੇ ਆ ਜਿਹੜੇ ਲੋਕ ਰਹਿੰਦੇ ਆ ਸੈਂਟਾ ਕਲਾਰਾ ਕਾਉਂਟੀ 'ਚ ਉਹਨਾਂ ਨੂੰ ਦੇਣ ਜਾ ਰਹੇ ਹੈਗੇ ਆ। $3,000 ਤੱਕ ਲੋਕਾਂ ਨੂੰ ਪੈਸੇ ਦਿੱਤੇ ਜਾਊਗੇ ਜੇ ਉਹ ਆਪਣੇ ਘਾਹ ਨੂੰ ਜਿਹੜਾ ਉਹਨਾਂ ਦਾ ਫਰੰਟ ਤੇ ਬੈਕ ਦੇ ਉੱਤੇ ਹੈਗਾ ਆ ਉਹਨੂੰ ਪਾਣੀ ਨਾ ਲਾਉਣ। ਸੋ ਉਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਡਿਟੇਲ ਹੋਊਗੀ। ਪਰ ਜਿਹੜਾ ਫ੍ਰਿਜ਼ਨੋ ਏਰੀਆ ਜਿੱਥੇ ਖਾਸ ਕਰਕੇ ਇੰਨੀ ਜ਼ਿਆਦਾ ਖੇਤੀ ਹੁੰਦੀ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਹੋਇਆ ਹੈਗਾ। ਜੀ, ਇਸ ਵਾਰ ਸਨੋ ਕੈਪ ਵੀ ਕਾਫੀ ਜ਼ਿਆਦਾ ਉਹ ਘੱਟ ਹੈਗਾ ਆ। ਚਲੋ ਦੇਖਦੇ ਹਾਂ ਕੀ ਬਣਦਾ ਆ। ਉੱਧਰ ਗ੍ਰੇਪ ਵਾਈਨ ਦੇ ਇਲਾਕੇ ਦੇ ਵਿੱਚ 150 ਏਕੜ ਦੇ ਵਿੱਚ ਇੱਕ ਬਰਸ਼ ਫਾਇਰ ਜਿਹੜੀ ਉਹ ਲੱਗੀ ਆ, ਜਿਸ ਨੂੰ ਬੁਝਾਉਣ ਦੇ ਵਿੱਚ ਜਿਹੜੇ ਫਾਇਰ ਦੇ ਨਾਲ ਲੜਨ ਵਾਲੇ ਅੱਗ ਜਿਹੜੇ ਦਸਤੇ ਆ ਉਹ ਲੱਗੇ ਹੋਏ ਆ। ਨਾਰਥ ਫਾਇਰ ਇਸ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਹੈਗਾ। ਲਾਸ ਐਂਜਲਸ ਕਾਊਂਟੀ ਫਾਇਰ ਡਿਪਾਰਟਮੈਂਟ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। 120 ਜਿਹੜੇ ਫਾਇਰ ਫਾਈਟਰ ਇਸ ਨੂੰ ਬੁਝਾਉਣ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਲੱਗੇ ਆ। ਸੈਂਟਾ ਕਲੋਰੀਟਾ ਦੀ ਜਿਹੜੀ ਸਿਟੀ ਆ ਉਹਨਾਂ ਨੇ ਜਿਹੜੇ ਇਸ ਇਲਾਕੇ ਨੂੰ ਜਿਹੜਾ ਆਖਿਆ ਆ ਵੀ ਲੋਕ ਇਸ ਨੂੰ ਅਵਾਇਡ ਜਿਹੜੀ ਉਹ ਕਰਨ। ਕਈ ਥਾਵਾਂ ਦੇ ਉੱਤੇ ਉੱਥੇ ਇਵੈਕੂਏਸ਼ਨ ਵਾਰਨਿੰਗਸ ਵੀ ਜਿਹੜੀਆਂ ਉਹ ਇਸ਼ੂ ਕੀਤੀਆਂ ਗਈਆਂ ਨੇ। ਸੋ ਜਿੱਦਾਂ ਤੁਸੀਂ ਪਹਿਲੀ ਖਬਰ 'ਚ ਆਪਾਂ ਦੱਸਿਆ ਵੀ ਮੀਂਹ ਘੱਟ ਆ ਅਤੇ ਖੁਸ਼ਕੀ ਜਿਹੜੀ ਉਹ ਜ਼ਿਆਦਾ ਆ। ਸੋ ਇਹ ਕਿਤੇ ਨਾ ਕਿਤੇ ਅੱਗ ਲੱਗਣ ਦੀਆਂ ਸੰਭਾਵਨਾਵਾਂ ਇਸ ਦੇ ਕਰਕੇ ਬਹੁਤ ਜ਼ਿਆਦਾ ਵੱਧਦੀਆਂ ਆ। ਸੋ ਇਹਨਾਂ ਚੀਜ਼ਾਂ ਦਾ ਹੁਣ ਜ਼ਿਆਦਾ ਵਿਸ਼ੇਸ਼ ਧਿਆਨ ਰੱਖਣ ਦੀ ਸਾਰਿਆਂ ਨੂੰ ਹੀ ਹੁਣ ਜ਼ਰੂਰਤ ਹੈਗੀ ਆ। ਸੋ ਆਪਾਂ ਸਟਾਕ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਦੇ ਜਿਹੜੇ ਸਟਾਕ ਮਾਰਕੀਟ ਦੀ ਕਲੋਜ਼ਿੰਗ ਦੇ ਵਿੱਚ ਡਾਓ ਜੋਨਸ ਦੇ ਵਿੱਚ 164 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ ਆ। 33,820 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 39 ਪੁਆਇੰਟ ਘਟੇ 14,051 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 3.5 ਪੁਆਇੰਟਾਂ ਦਾ ਘਾਟਾ ਹੋਇਆ 4183 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਟ੍ਰੈਜਰੀ ਬੌਂਡ ਦੀ ਯੀਲਡ 1.62% ਤੇ ਹੀ ਰਹੀ ਤੇ ਸੋਨੇ ਦਾ ਭਾਅ $1,784 ਪ੍ਰਤੀ ਆਉਂਸ ਰਿਹਾ। ਇੱਕ $1 ਦੀ ਕੀਮਤ ਕੈਨੇਡਾ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ ਜਿਹੜੇ $1 ਦੇ ਬਰਾਬਰ ਜਿਹੜੇ ਇੰਡੀਆ ਦੇ 74 ਰੁਪਏ ਤੇ 49 ਪੈਸੇ ਦੇ ਰਹੀ ਹੈ ਜੀ। ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।